ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਸੁਖਵੰਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਰਤ, ਪੰਜਾਬ, ਗੁਜਰਾਤ, ਬਿਹਾਰ, ਦਿੱਲੀ ਆਦਿ ਸ਼ਬਦ ਤਾਂ ਸੁਣੇ ਹਨ, ਪਰ ਇਹ ਸ਼ਬਦ ਹਿੰਦੁਸਤਾਨ ਕਿਸ ਬਲਾ ਦਾ ਨਾਂ ਹੈ? ਹਿੰਦੂ ਦਾ ਕੀ ਮਤਲਬ ਹੈ? ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਸੁਖਵੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਹੈ, ਕਾਫੀ ਦਿਨਾਂ ਦੀ ਈਮੇਲ ਆਈ ਹੋਈ ਹੈ ਜੀ, ਔਰ ਉਹਨਾਂ ਨੇ ਟਿਕਾਣਾ ਤਾਂ ਨਹੀਂ ਲਿਖਿਆ ਵੀ ਕਿੱਥੋਂ ਉਹਨਾਂ ਨੇ ਲਿਖੀ ਹੈ ਜੀ, ਪਰ ਉਹਨਾਂ ਨੇ ਫਾਇਰ ਬੜਾ ਜ਼ਬਰਦਸਤ ਕੀਤਾ ਹੈ। 2 ਫਿਕਰਿਆਂ ਦੇ ਵਿੱਚ ਉਹਨਾਂ ਨੇ ਸਾਡੇ ਲਈ ਕਈ ਘੰਟਿਆਂ ਦਾ ਕੰਮ ਸਾਨੂੰ ਦੇ ਦਿੱਤਾ ਹੈ, ਪਰ ਅਸੀਂ ਉਹਦੇ ਵੇਰ ਵਿੱਚ ਬਹੁਤਾ ਨਹੀਂ ਜਾਵਾਂਗੇ ਕਿਉਂਕਿ ਅਕਸਰ ਇਸ ਕਿਸਮ ਦਾ ਟੌਪਿਕ ਡਿਸਕਸ ਹੁੰਦਾ ਰਹਿੰਦਾ ਹੈ ਕਿਸੇ ਨਾ ਕਿਸੇ ਹਵਾਲੇ ਨਾਲ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਜਿਹੜਾ ਜਿਸ ਨੂੰ ਇੰਡੀਆ ਵੀ ਕਿਹਾ ਜਾਂਦਾ ਹੈ, ਇਹਦਾ ਕੋਈ ਨਾਂ ਨਹੀਂ ਹੈ ਜੀ। ਪਿਛਲੇ ਦਿਨਾਂ 'ਚ ਹੀ ਕੁਝ ਸਮਾਂ ਪਹਿਲਾਂ ਇੱਕ ਸਕੂਲ ਗੋਇੰਗ ਬੱਚੀ ਨੇ 10-11 ਸਾਲ ਦੀ ਬੱਚੀ ਨੇ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਪੁੱਛਿਆ ਸੀ ਕਿ ਇਹ ਦੱਸੋ ਵੀ ਇਸ ਕੰਟਰੀ ਦਾ ਆਫੀਸ਼ੀਅਲ ਨਾਂ ਕੀ ਹੈ। ਇੰਡੀਆ ਹੈ, ਭਾਰਤ ਹੈ, ਹਿੰਦੁਸਤਾਨ ਹੈ, ਕਦੋਂ ਇਹ ਨਾਂ ਅਪਰੂਵ ਹੋਇਆ, ਕਿਹਨੇ ਰੱਖਿਆ? ਤੇ ਉਹ ਇੱਕ ਤੋਂ ਬਾਅਦ ਇੱਕ ਮਿਨਿਸਟਰੀ ਦੇ ਵਿੱਚ ਘੁੰਮਦਾ ਰਿਹਾ ਜੀ, ਲੇਕਿਨ ਉਹਨੂੰ ਇਹੀ ਕਿਹਾ ਗਿਆ ਕਿ ਅਸੀਂ ਟਰੇਸ ਆਊਟ ਨਹੀਂ ਕਰ ਸਕੇ। ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਹਿੰਦੂਤਵੀ ਨੇ ਇਹ ਜ਼ਾਹਰ ਹੈ ਕਿ ਇਹ ਕਲੇਮ ਕਰਦੇ ਨੇ ਕਿ ਇਹ ਜਿਹੜਾ ਹੈ ਭਾਰਤ ਰਾਜਾ ਕੋਈ ਉਹਨੂੰ ਭਾਰਤ ਨਾਲ ਜੋੜਦਾ ਹੈ, ਕੋਈ ਰਾਜੇ ਭਾਰਤ ਨਾਲ ਜੋੜਦਾ ਹੈ ਕਿ ਇਹ ਪੁਰਾਣਾ ਸ਼ਬਦ ਹੈ ਜੀ। ਭਾਰਤ ਬੜਾ ਵੱਡਾ ਰਾਜਾ ਸੀ ਕਿ ਹਾਲਾਂਕਿ ਕਦੇ ਉਹ ਭਾਰਤ ਦਾ ਜਾਂ ਈਵਨ ਭਰਤ ਵੀ ਆਪਣੇ ਆਪ ਦੇ ਵਿੱਚ ਰਾਮ ਦਾ ਭਰਾ ਵੀ ਹੋਏ ਰਾਮ ਜੀ ਦਾ ਤੇ ਉਹ ਉਹਦੀ ਕੋਈ ਦੇਣ ਨਹੀਂ ਹੈ, ਪਰ ਕਿੱਥੋਂ ਸ਼ਬਦ ਆ ਗਿਆ ਜੀ। ਇੰਡੀਆ ਇਹਦੇ 'ਚ ਜ਼ਾਹਰ ਹੈ ਕਿ ਵੀ ਇਸ ਨੂੰ ਅੰਗਰੇਜ਼ਾਂ ਨੇ ਹੀ ਦਿੱਤਾ ਹੈ। ਅੰਗਰੇਜ਼ਾਂ ਤੋਂ ਪਹਿਲਾਂ ਵੀ ਇਹ ਕਿਹਾ ਜਾਂਦਾ ਹੈ ਵੀ ਜਦੋਂ ਗ੍ਰੀਕਸ ਆਏ, ਹੁਣ ਗੱਲ ਉਹਨਾਂ ਨੇ ਹਿੰਦੂ ਦੀ ਕੀਤੀ ਹੈ, ਇੰਡੀਆ ਬ੍ਰਿਟਿਸ਼ਰਸ ਨੇ ਪੋਪੂਲਰ ਕੀਤਾ, ਪਰ ਜਿਹੜਾ ਹਿੰਦੂ ਸ਼ਬਦ ਹੈ ਅਕਸਰ ਇਹ ਕਿਹਾ ਜਾਂਦਾ ਹੈ ਵੀ ਜਿਹੜਾ ਦਰਿਆਏ ਸਿੰਧ ਜਿਸ ਦਾ ਅੰਗਰੇਜ਼ੀ ਜਿਹਨੂੰ ਹੁਣ ਦਰਿਆਏ ਜਿਸ ਨੂੰ ਰਿਵਰ ਇੰਡਸ ਕਿਹਾ ਜਾਂਦਾ ਹੈ ਜੀ, ਕਿ ਗ੍ਰੀਕਸ ਜਿਹੜੇ ਨੇ ਉਹ ਆਈ ਨਹੀਂ ਸੀ ਉਹਨਾਂ ਦੀ ਜ਼ਬਾਨ ਦੇ ਵਿੱਚ ਪ੍ਰੋਪਰਲੀ ਲਿਖੀ ਜਾਂਦੀ ਜਾਂ ਪ੍ਰੋਨਾਊਂਸ ਹੁੰਦੀ, ਤੇ ਆਈ ਨੂੰ ਐਚ ਪ੍ਰੋਨਾਊਂਸ ਕਰਦੇ ਸੀ ਜੀ। ਸੋ ਇੰਡਸ ਦੀ ਥਾਂ ਤੇ ਉਹ ਹਿੰਡਸ ਜਾਂ ਉਥੋਂ ਜਿਹੜਾ ਸ਼ਬਦ ਹੈ ਹਿੰਦੂ ਜਿਹੜਾ ਇਹ ਆਇਆ, ਇਹ ਇਹਨਾਂ ਦੇ ਸਕਾਲਰ ਕਹਿੰਦੇ ਨੇ ਜੀ। ਲੇਕਿਨ ਜਿਹੜਾ ਇਸ ਮੁੱਦੇ ਦੇ ਉੱਤੇ ਇੱਕ ਵਾਰ ਵੀਰ ਅਮਰਜੀਤ ਸਿੰਘ ਚੰਡੀਗੜ੍ਹ ਵਾਲਿਆਂ ਨੇ ਵੀ ਇਸ ਦੇ ਉੱਤੇ ਵੇਰਵੇ ਨਾਲ ਲਿਖਿਆ ਸੀ, ਔਰ ਜਿਹੜੀ ਗੱਲ ਠੀਕ ਹੈ ਜੀ, ਜਿਹੜੇ 19ਵੀਂ ਸਦੀ ਦੇ ਹਿੰਦੂ ਚਿੰਤਕ ਔਰ ਉਹਨਾਂ ਦੇ ਸੋ ਕਾਲਡ ਸੁਧਾਰਕ ਜਿਨ੍ਹਾਂ ਦੇ ਵਿੱਚ ਸਵਾਮੀ ਦਿਆਨੰਦ ਜਿਹਨੇ ਆਰੀਆ ਸਮਾਜ ਫਿਤਨਿਆਂ ਦਾ ਇੱਕ ਗਰੁੱਪ ਖੜਾ ਕੀਤਾ ਜੀ, ਔਰ ਉਸ ਪੀਰੀਅਡ 'ਚ ਜਿੱਦਾਂ ਮੀਡੀਆ ਵਾਲੇ ਸੀ, ਯਸ਼ ਹੋਏ, ਰਣਵੀਰ ਹੋਏ ਜਾਂ ਉਹਨਾਂ ਦਾ ਪਿਓ ਆਨੰਦ ਸਵਾਮੀ, ਸਰਸਵਤੀ ਕੀ ਨਾਂ ਸੀਗਾ ਉਹਦਾ, ਇਹ ਸਾਰੇ ਆਰੀਆ ਸਮਾਜੀ ਸੀ। ਸੋ ਇਹਨਾਂ ਨੇ ਪੂਰਾ ਕੈਂਪੇਨ ਕੀਤਾ ਸੀ ਉਸ ਜ਼ਮਾਨੇ 'ਚ ਵੀ ਕਿ ਸਾਨੂੰ ਆਪਣੇ ਆਪ ਨੂੰ ਹਿੰਦੂ ਨਹੀਂ ਕਹਿਣਾ ਚਾਹੀਦਾ, ਹਿੰਦੂ ਨਹੀਂ ਲਿਖਣਾ ਚਾਹੀਦਾ ਜੀ। ਇਹ ਸ਼ਬਦ ਬਾਹਰਲੇ ਅਰਬ ਵਾਲੇ ਜਿਹੜੇ ਨੇ ਹਮਲਾਵਰ ਉਹਨਾਂ ਨੇ ਸਾਨੂੰ ਦਿੱਤਾ ਹੈ, ਜਿਸ ਦਾ ਮਤਲਬ ਅਰਬੀ ਦੇ ਵਿੱਚ ਹੁੰਦਾ ਹੈ ਕਿ ਜਿਹੜਾ ਬੰਦਾ ਭਲਾ ਨਾ ਹੋਏ, ਜਿਹੜਾ ਚੋਰ ਹੋਏ, ਜਿਹੜਾ ਹੋਰ ਕਿਸਮ ਦੇ ਕੰਮ ਕਰਨ ਵਾਲਾ ਹੋਏ। ਔਰ ਇਸ ਲਈ ਇਹਨਾਂ ਨੇ ਇਹ ਪ੍ਰਚਾਰਿਆ ਸੀ ਕਿ ਵੀ ਸਾਨੂੰ ਹਿੰਦੂ ਆਪਣੇ ਆਪ ਨੂੰ ਨਹੀਂ ਕਹਿਣਾ ਚਾਹੀਦਾ, ਲਿਖਣਾ ਚਾਹੀਦਾ, ਅਸੀਂ ਆਰੀਆ ਹੈ, ਸਾਡੀ ਜਿਹੜੀ ਰੇਸ ਹੈ ਉਹ ਐਰੀਅਨ ਹੈ, ਔਰ ਇਸ ਲਈ ਅਸੀਂ ਆਪਣੇ ਆਪ ਨੂੰ ਆਰੀਆ ਕਵਾਈਏ। ਔਰ ਇਹੀ ਕਾਰਨ ਸੀ ਕਿ ਦਿਆਨੰਦ ਨੇ ਜਿਹੜੀ ਆਪਣੀ ਸੰਸਥਾ ਦਾ ਨਾਮ ਵੀ ਰੱਖਿਆ ਉਹ ਆਰੀਆ ਸਮਾਜ ਰੱਖਿਆ। ਸੋ ਅਸੀਂ ਹੁਣ ਉਹਨਾਂ ਨੇ ਪੁੱਛਿਆ, ਅਸੀਂ ਕੋਈ ਆਪਣੇ ਹਿੰਦੂ ਵੀਰਾਂ ਭੈਣਾਂ ਦਾ ਦਿਲ ਦੁਖਾਉਣ ਲਈ ਇਹ ਗੱਲ ਨਹੀਂ ਕਹਿ ਰਹੇ, ਪਰ ਇਹ ਕਿਉਂਕਿ ਇਤਿਹਾਸਕ ਹਵਾਲੇ ਨਾਲ ਜ਼ਿਕਰ ਹੋ ਰਿਹਾ ਕਿ ਵੀ ਇਹ ਜਿਹੜਾ ਸ਼ਬਦ ਹੈ ਹਿੰਦੂ, ਇਹਨਾਂ ਦੇ ਆਪਣੇ ਸੁਧਾਰਕਾਂ ਮੁਤਾਬਕ ਇਸ ਦਾ ਮਤਲਬ ਚੋਰ ਹੈ ਜੀ। ਔਰ ਇਹੀ ਗੱਲ ਜਦੋਂ ਕਿਸੇ ਸਕਾਲਰ ਨੇ ਰਿਪੀਟ ਕੀਤੀ ਪੰਜਾਬ ਦੇ ਵਿੱਚ 2-3 ਥਾਂ ਦੇ ਉੱਤੇ ਕਿਸੇ ਸੈਮੀਨਾਰ ਦੇ ਵਿੱਚ ਇਹ ਡਿਸਕਸ ਹੋਇਆ, ਤੇ ਜਿਹੜੀਆਂ ਹਿੰਦੂ ਸੰਸਥਾਵਾਂ ਨੇ ਉਹ ਪੰਜਾਬ ਹਰਿਆਣਾ ਹਾਈ ਕੋਰਟ 'ਚ ਲੈ ਗਈਆਂ ਕੇਸ ਨੂੰ ਕਿ ਜੀ ਇਹ ਤਾਂ ਸਾਡੇ ਜਾਂ ਧਾਰਮਿਕ ਭਾਵਨਾਵਾਂ ਨੂੰ ਜਿਹੜਾ ਉਹ ਠੇਸ ਪਹੁੰਚਾਈ ਹੈ, ਇਹ ਕਹਿ ਕੇ ਕਿ ਹਿੰਦੂ ਦਾ ਮਤਲਬ ਚੋਰ ਹੈ ਜੀ। ਔਰ ਫਿਰ ਇਸ ਕੇਸ ਬਾਰੇ ਜਦੋਂ ਆਰਗੂਮੈਂਟ ਹੋਏ, ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਹੁਣ ਹਿਊਮਨ ਰਾਈਟ ਦੇ ਆਗੂ ਨੇ, ਉਹ ਜਸਟਿਸ ਸਨ ਪੰਜਾਬ ਹਰਿਆਣਾ ਹਾਈ ਕੋਰਟ ਦੇ। ਸੋ ਉਹਨਾਂ ਦਾ ਇਹ ਫੈਸਲਾ ਹੈ ਇਸ ਬਾਰੇ, ਹਾਲਾਂਕਿ ਫੈਸਲੇ ਦੀ ਕਾਪੀ ਮੈਨੂੰ ਦੇਖਣ ਦਾ ਮੌਕਾ ਨਹੀਂ ਮਿਲਿਆ, ਔਰ ਮੈਂ ਇਸ ਪ੍ਰੋਗਰਾਮ ਰਾਹੀਂ ਚਾਹਾਂਗਾ ਕਿ ਵੀਰ ਅਮਰਜੀਤ ਸਿੰਘ ਜਾਂ ਦੂਸਰੇ ਜਿਹੜੇ ਵੀ
ਜੇ ਉਹ ਦੇ ਸਕਣ ਤਾਂ ਸਾਡੇ ਲਈ ਹੋਰ ਵੀ ਆਥੈਂਟਿਕਲੀ ਕਹਿਣਾ ਸੌਖਾ ਹੋਏਗਾ। ਜੀ ਪਰ ਉਹਦੇ 'ਚ ਉਹਨਾਂ ਨੇ ਫੈਸਲੇ 'ਚ ਇਹੀ ਕਿਹਾ ਸੀ, ਉਹ ਕੇਸ ਉਹਨਾਂ ਨੇ ਡਿਸਮਿਸ ਕਰਤਾ ਸੀ। ਉਹਨਾਂ ਨੇ ਕਿਹਾ ਸੀ ਜੀ ਇਹ ਗੱਲ ਉਹਨਾਂ ਨੇ ਇਤਿਹਾਸਕ ਹਵਾਲੇ ਨਾਲ ਕੀਤੀ ਹੈ ਔਰ ਤੁਹਾਡੇ ਆਪਣੇ ਸਕਾਲਰਸ ਨੇ ਵੀ ਇਹ ਗੱਲ ਕਹੀ ਹੋਈ ਹੈ। ਜੀ ਸੋ ਇਹਨੂੰ ਹੁਣ ਬੜਾ ਕਹਿ ਲਓ ਜਾਂ ਇਸ ਨੂੰ ਕੁਛ ਕਹਿ ਲਓ। ਸੋ ਬੇਸ਼ੱਕ ਆਫੀਸ਼ੀਅਲੀ ਨਾਂ ਇੰਡੀਆ ਦਾ ਭਾਰਤ ਹੈ, ਜੀ ਪਰ ਹਿੰਦੁਸਤਾਨ ਸ਼ਬਦ ਅਜੇ ਵੀ ਜਿਹੜੇ ਸੈਮਾਈ ਗਵਰਨਮੈਂਟ ਅਦਾਰੇ ਵੀ ਨੇ, ਜਿਵੇਂ HMT ਜੀ ਹਿੰਦੁਸਤਾਨ ਮਸ਼ੀਨ ਟੂਲਸ, ਜੀ ਸੋ ਹੁਣ ਉਹ ਹਿੰਦੁਸਤਾਨ ਦੇ ਨਾਂ ਤੇ ਹੈ। ਇਸੇ ਤਰ੍ਹਾਂ ਹੋਰ ਵੀ ਕੁਝ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਸਰਕਾਰੀ ਜਾਂ ਨੀਮ ਸਰਕਾਰੀ ਨੇ ਉਹਦੇ 'ਚ ਵੀ ਹਿੰਦੁਸਤਾਨ ਸ਼ਬਦ ਇਸਤੇਮਾਲ ਕਰਦੇ ਨੇ। ਜੀ ਤੋ ਇੰਡੀਆ ਤਾਂ ਆਫੀਸ਼ੀਅਲੀ ਨਾਂ ਹੈ ਹੀ ਹੈ। ਜਦੋਂ ਹੁਣ UN ਦੀ ਜਿਹੜੀ ਮੈਂਬਰਸ਼ਿਪ ਵੀ ਹੈ, ਤੁਸੀਂ ਕੰਟਰੀ ਦਾ ਦੇਖਦੇ ਹੋ, ਉਹਦੇ 'ਚ ਇੰਡੀਆ ਜਿਹੜਾ ਅੰਗਰੇਜ਼ਾਂ ਦਾ ਦਿੱਤਾ ਹੋਇਆ ਹੈ ਉਹ ਇਹਨਾਂ ਦਾ ਆਫੀਸ਼ੀਅਲ ਨਾਮ ਬਣਿਆ ਹੋਇਆ। ਜੀ ਸੋ ਵੀਰ ਸੁਖਵੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਸਾਡੀ ਅਗਲੀ ਈਮੇਲ ਵੀਰ ਦਮਨਦੀਪ ਸਿੰਘ ਜੀ ਦੀ ਹੈ। ਇਹਨਾਂ ਨੇ ਆਪਣੀ ਈਮੇਲ ਨਾਲ ਇੱਕ ਫੋਟੋ ਵੀ ਭੇਜੀ ਹੈ। ਇਹ ਲਿਖਦੇ ਹਨ, ਇਹ ਫੋਟੋ ਵੇਖ ਕੇ ਤਾਂ ਇਵੇਂ ਲੱਗ ਰਿਹਾ ਹੈ ਜਿਵੇਂ ਕਿਤੇ ਇਹ ਸੱਚ ਹੀ ਨਾ ਹੋ ਜਾਵੇ ਕਿ ਜਦੋਂ ਸਾਨੂੰ ਸਾਡਾ ਘਰ ਖਾਲਿਸਤਾਨ ਮਿਲੇ ਤਦੋਂ ਤੱਕ ਕਿਤੇ ਪੰਜਾਬ ਦੀ ਜ਼ਮੀਨ ਮਾਰੂਥਲ ਹੀ ਨਾ ਹੋਵੇ। ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ਦੀ ਫਸਲ 'ਚ ਬਹੁਤ ਮਾਤਰਾ ਵਿੱਚ ਵਾਧਾ ਕਰਨ ਲਈ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਉਹ ਪੰਜਾਬ ਦੀ ਜ਼ਮੀਨ ਨੂੰ ਦਿਨੋਂ ਦਿਨ ਬੰਜਰ ਕਰ ਰਹੀਆਂ ਹਨ। ਹੋਰ ਲੁੱਟ ਵੇਖੋ, ਜਿਵੇਂ ਪੰਜਾਬ ਦਾ ਪਾਣੀ ਕਾਨੂੰਨ ਮੁਤਾਬਿਕ ਕੋਈ ਹੋਰ ਨਹੀਂ ਲੈ ਸਕਦਾ, ਲੇਕਿਨ ਇਹ ਹਰਿਆਣਾ, ਰਾਜਸਥਾਨ, ਦਿੱਲੀ ਤੇ ਹੋਰ ਪ੍ਰਦੇਸ਼ਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਨਾਲ ਇੱਕ ਦਿਨ ਪੰਜਾਬ ਵੀ ਰਾਜਸਥਾਨ ਬਣ ਜਾਣਾ ਹੈ। ਫਿਰ ਪੰਜਾਬ ਤੇ ਪੰਜਾਬੀ ਜਿਹੜੇ ਕਹਿੰਦੇ ਹਨ ਕਿ ਖਾਲਿਸਤਾਨ ਦੀ ਆਰਥਿਕ ਹਾਲਤ ਪੰਜਾਬ ਦੇ ਖੇਤਾਂ 'ਚ ਬਣੇਗੀ, ਉਹ ਵੀ ਖਤਮ ਹੋ ਜਾਣੀ ਹੈ। ਇਹਨਾਂ ਨੇ ਅਖੀਰ ਵਿੱਚ ਬਹੁਤ ਸਾਰੇ ਸਵਾਲੀਆ ਨਿਸ਼ਾਨ ਵੀ ਪਾਏ ਹਨ। ਜੀ ਡਾਕਟਰ ਸਾਹਿਬ। ਵੀਰ ਦਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੀ ਈਮੇਲ ਕਾਫੀ ਦਿਨਾਂ ਦੀ ਆਈ ਹੋਈ ਹੈ। ਮੈਂ ਖਿਮਾ ਚਾਹੁੰਦਾ ਕਿ ਕਾਫੀ ਵਕਤ ਲੱਗਾ ਜਵਾਬ ਦੇਣ 'ਚ। ਜੀ ਇਹਨਾਂ ਨੇ ਜਿਹੜੀ ਪਿਕਚਰ ਭੇਜੀ ਹੈ ਉਹਦੇ 'ਚ ਵੱਡਾ ਬੋਰਡ ਖਾਲਿਸਤਾਨ ਦਾ ਲੱਗਾ ਹੋਇਆ ਹੈ ਔਰ ਜਿਹੜੀ ਲੈਂਡ ਹੈ ਉਹ ਸਾਰੀ ਇੱਕ ਜਿਵੇਂ ਬਿਨਾਂ ਪਾਣੀ ਤੋਂ ਮਿੱਟੀ ਫਟ ਜਾਂਦੀ ਹੈ, ਜੀ ਜਿਵੇਂ ਰਾਜਸਥਾਨ ਦੇ ਡੈਜ਼ਰਟ 'ਚ ਹੈ, ਉਸ ਕਿਸਮ ਦੀ ਫੋਟੋ ਤੁਸੀਂ ਦੇਖ ਸਕਦੇ ਹੋ ਕਿ ਮੀਲਾਂ ਤੱਕ ਉਹ ਜਿਹੀ ਜ਼ਮੀਨ ਹੈ। ਜੀ ਔਰ ਇਹੀ ਉਹਨਾਂ ਨੇ ਫੋਟੋ ਭੇਜ ਕੇ ਇਹੀ ਸਵਾਲ ਮੁੱਖ ਤੌਰ ਦੇ ਉੱਤੇ ਕੀਤਾ ਜੀ ਕਿ ਇੱਕ ਪਾਸੇ ਤਾਂ ਫਰਟੀਲਾਈਜ਼ਰਸ ਜਿਹੜੇ ਇਸਤੇਮਾਲ ਹੁੰਦੇ ਨੇ ਉਹਨਾਂ ਨੇ ਪੰਜਾਬ ਦੀ ਧਰਤੀ ਨੂੰ ਜਿਹੜਾ ਉਹ ਪੋਲਿਊਟ ਕਰ ਦਿੱਤਾ ਹੈ। ਔਰ ਅੱਜ ਦੇ ਸਬੂਤ ਇਹ ਨੇ ਕਿ ਵੀ ਸਾਰੀ ਮਾਲਵਾ ਬੈਲਟ ਜਿਹੜੀ ਹੈ ਉਹ ਕੈਂਸਰ ਬੈਲਟ ਬਣੀ ਹੋਈ ਹੈ। ਸ਼ਾਇਦ ਹਾਈਐਸਟ ਇੰਸੀਡੈਂਸ ਆਫ ਕੈਂਸਰ ਹੈ ਦੁਨੀਆ ਦੇ ਵਿੱਚ ਉਸ ਹਿੱਸੇ ਦੇ ਵਿੱਚ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਵੀ ਅੰਤਰਰਾਸ਼ਟਰੀ ਕਾਨੂੰਨਾਂ ਔਰ ਈਵਨ ਦੇਸ਼ ਦੇ ਸੰਵਿਧਾਨ ਦੀ ਵੀ ਉਲੰਘਣਾ ਕਰਕੇ ਪਾਣੀ ਜਿਹੜਾ ਹੈ ਪੰਜਾਬ ਦਾ ਉਹ ਰਾਜਸਥਾਨ, ਹਰਿਆਣਾ, ਦੂਸਰੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ ਜੀ। ਔਰ ਜੇ ਇਹੀ ਟ੍ਰੈਂਡ ਜਾਰੀ ਰਿਹਾ ਜਿਵੇਂ ਚੱਲ ਰਿਹਾ ਉਹ ਤਾਂ ਬੰਜਰ ਬਣ ਜਾਏਗਾ। ਤੇ ਜਦੋਂ ਅਸੀਂ ਖਾਲਿਸਤਾਨ ਦੀ ਆਰਥਿਕਤਾ ਦੀ ਗੱਲ ਕਰਦੇ ਹਾਂ, ਇਕਨੋਮੀ ਦੀ ਗੱਲ ਕਰਦੇ ਹਾਂ, ਤੇ ਅਸੀਂ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਦੀ ਕਿਸਮਤ ਪੰਜਾਬ ਦੇ ਖੇਤਾਂ 'ਚ ਬਣੇਗੀ। ਬਹੁਤ ਸੋਹਣਾ ਫਰੇਜ਼ ਉਹਨਾਂ ਨੇ ਇਸਤੇਮਾਲ ਕੀਤਾ ਹੈ। ਪਰ ਉਹਨਾਂ ਕਿਹਾ ਵੀ ਉੱਥੇ ਤਾਂ ਬੰਜਰ ਹੋਣਾ ਹੈ ਔਰ ਉਹ ਕਿਹੜੀ ਕਿਸਮਤ ਬਣੇਗੀ। ਸੋ ਅਸੀਂ ਬਿਲਕੁਲ ਸਹਿਮਤ ਹਾਂ ਇਹਨਾਂ ਦੇ ਨਾਲ। ਸੋ ਲੇਕਿਨ ਇੱਕ ਪਾਸੇ ਉਸ ਢਾਂਚੇ 'ਚ ਰਹਿੰਦੇ ਆ ਆਪਣੇ ਹੱਕਾਂ ਦੇ ਲਈ ਸਟਰਗਲ ਕਰਨਾ, ਜਿਵੇਂ ਧਰਮ ਯੁੱਧ ਮੋਰਚਾ ਹੈ ਉਸ ਦੀ ਮੁੱਖ ਮੰਗ ਹੀ ਇਹ ਸੀ ਕਿ ਰਾਈਪੇਰੀਅਨ ਜਿਹੜੇ ਕਾਨੂੰਨ ਨੇ, ਇੰਟਰਨੈਸ਼ਨਲ ਰਾਈਪੇਰੀਅਨ ਕਾਨੂੰਨ, ਉਹਦੇ ਥੱਲੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੋਏ ਜੀ। ਔਰ ਇਸ ਗੱਲ ਦਾ ਕ੍ਰੈਡਿਟ ਮੈਂ ਸਮਝਦਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਣਾ ਬਣਦਾ ਹੈ ਕਿ 2004 ਦੇ ਵਿੱਚ ਜਦੋਂ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਯੂਨੈਨਿਮਸਲੀ ਅਸੈਂਬਲੀ ਤੋਂ ਪਾਸ ਕਰਵਾ ਕੇ ਘੱਟੋ ਘੱਟ ਸਤਲੁਜ ਯਮੁਨਾ ਲਿੰਕ ਨਹਿਰ ਵਾਲਾ ਕੰਮ ਫॉर द ਪ੍ਰੈਜ਼ੈਂਟ ਜਾਂ ਕੁਝ ਸਮੇਂ ਲਈ ਤਾਂ ਰੋਕ ਦਿੱਤਾ। ਲੇਕਿਨ ਇਹ ਰੁਕਣਾ ਨਹੀਂ ਹੈ। ਇਨ ਦਾ ਐਂਡ ਜੇ ਅਸੀਂ ਖਾਲਿਸਤਾਨ ਬਣਾਉਣਾ ਚਾਹੁੰਦੇ ਹਾਂ ਔਰ ਕੱਲ੍ਹ ਨੂੰ ਕੋਈ ਇਹ ਕਹੇ ਕਿ ਜੀ ਖਾਲਿਸਤਾਨ ਲੈ ਲਓ, ਪਾਣੀ ਤੁਹਾਡਾ ਨਹੀਂ ਹੈ, ਅਸੀਂ ਕਹਾਂਗੇ ਵੀ ਨਹੀਂ, ਸਾਨੂੰ ਇਸ ਕਿਸਮ ਦਾ ਮੁਲਕ ਨਹੀਂ ਚਾਹੀਦਾ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਿਸਤਾਨ ਦੀ ਕਿਸਮਤ ਪੰਜਾਬ ਦੇ ਖੇਤਾਂ 'ਚ ਬਣਨੀ ਹੈ। ਪੰਜਾਬ ਦੀ ਇਕੋਨਮੀ, ਆਰਥਿਕਤਾ ਇਹ ਵਾਟਰ ਆਫ ਲਾਈਫ ਹੈ, ਉਸ ਦੇ ਨਾਲ ਜੁੜੀ ਹੈ ਔਰ ਕੁਦਰਤ ਨੇ ਮਾਲਾ ਮਾਲ ਕੀਤਾ ਹੋਇਆ ਹੈ ਪਾਣੀ ਰਾਹੀਂ ਔਰ ਉਸ ਜ਼ਰਖੇਜ਼ ਜ਼ਮੀਨ ਰਾਹੀਂ। ਸੋ ਇਸ ਗੱਲ ਲਈ ਹੀ ਇਹ ਬੜਾ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਕਿ ਇਹ ਪੰਜਾਬ ਦਾ ਪਾਣੀ ਜਿਵੇਂ ਇਹਨਾਂ ਨੇ ਲੁੱਟਿਆ ਔਰ ਜਿਵੇਂ ਗੰਦਲਾ ਕਰ ਰਹੇ ਨੇ, ਉਸ ਦੇ ਨਾਲ ਧਰਤੀ ਨੂੰ ਪੋਲਿਊਟ ਕਰ ਦੇਣ, ਤਬਾਹ ਕਰ ਦੇਣ, ਬਰਬਾਦ ਕਰ ਦੇਣ, ਕਿ ਅਸੀਂ ਆਪਣਾ ਨੇਸ਼ਨ ਬਣਾਈਏ ਤਾਂ ਕਿ ਸਾਡੀ ਧਰਤੀ ਔਰ ਉਸ ਧਰਤੀ ਦੇ ਲੋਕ, ਸਾਡੀ ਸਭਿਅਤਾ ਮਹਿਫੂਜ਼ ਹੋ ਸਕੇ। ਸੋ ਅਸੀਂ ਸਮਝਦੇ ਹਾਂ ਵੀ ਦੋਨੋਂ ਹੀ ਪੱਖ ਅਸੀਂ ਸਾਹਮਣੇ ਰੱਖ ਕੇ ਹੀ ਜਿਹੜਾ ਫਿਊਚਰ ਔਰ ਪ੍ਰੈਜ਼ੈਂਟ 'ਚ ਵੀ ਇਹ ਸਾਰੇ ਨੂੰ ਜੇ ਅਸੀਂ
ਕੁਇਕਲੀ ਇਸ ਪਾਸੇ ਨਹੀਂ ਆਵਾਂਗੇ ਤਾਂ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ, ਜਾ ਉਸ ਪਾਸੇ ਵੱਲ ਹੀ ਰਿਹਾ। ਅੱਧਾ ਹੀ ਪੰਜਾਬ 'ਚ ਵਾਟਰ ਲੈਵਲ 150 ਫੁੱਟ ਤੇ ਚਲਾ ਗਿਆ ਹੈ, ਅੱਧਾ ਸੇਮ ਦਾ ਮਾਰਿਆ ਹੋਇਆ ਹੈ, ਅੱਧਾ ਫਰਟੀਲਾਈਜ਼ਰਸ ਨੇ ਝੰਬ ਦਿੱਤਾ ਹੈ, ਪਾਣੀ ਵੀ ਪੋਲਿਊਟਡ ਹੈ ਔਰ ਧਰਤੀ ਵੀ ਪੋਲਿਊਟਡ ਹੈ, ਹਵਾ ਵੀ ਪੋਲਿਊਟਡ ਹੈ। ਸੋ ਜਿੰਨੀ ਜਲਦੀ ਇਹਨਾਂ ਤੋਂ ਛੁਟਕਾਰਾ ਹੋਏਗਾ ਉਨੀ ਜਲਦੀ ਅਸੀਂ ਜਿਹੜਾ ਉਸ ਸਾਰੇ ਨੂੰ ਇੱਕ ਖੁਸ਼ਹਾਲ ਮੁਲਕ ਦੇ ਤੌਰ ਦੇ ਉੱਤੇ ਉਸ ਦਾ ਵਿਕਾਸ ਕਰ ਸਕਾਂਗੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਦਮਨਦੀਪ ਸਿੰਘ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।